ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 4 ਮਾਰਚ 2015 20 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਤੁਸੀਂ ਕਿਹੜਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ। ਦੇਖੋ ਜੀ, ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਕੱਲ ਸਟੂਡੀਓ ਦੇ ਬਾਹਰ ਬਹਿ ਕੇ ਕੀਤਾ ਸੀ ਸ਼ੋਅ, ਅੱਜ ਵਾਪਸ ਸਟੂਡੀਓ 'ਚ ਹੈ ਔਰ ਸਾਡੇ ਦਰਸ਼ਕ ਇਸ ਨਵੇਂ ਨਕੋਰ ਸੈੱਟ ਨੂੰ ਦੇਖ ਸਕਦੇ ਨੇ ਜੀ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ। ਬੇਸ਼ੱਕ ਬਹੁਤ ਸਾਰੀਆਂ ਕਾਲਾਂ ਇਸ ਦੇ ਉੱਤੇ ਆਈਆਂ, ਉਹਨਾਂ ਨੇ ਫਿਕਰਮੰਦੀ ਦਾ ਇਜ਼ਹਾਰ ਕੀਤਾ ਜੀ। ਵੈਸੇ ਫਿਕਰ ਉਹਨਾਂ ਨੂੰ ਹੋਣਾ ਚਾਹੀਦਾ ਹੈ। ਸਾਨੂੰ ਆਰਥਿਕ ਮਦਦ ਦੀ ਲੋੜ ਹੈ ਔਰ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਜਿਹੜਾ ਬਿਹਤਰੀ ਵੱਲ ਲਿਜਾਣਾ ਚਾਹੁੰਦੇ ਹਾਂ, ਨਵੇਂ ਫੀਚਰਸ ਐਡ ਕਰਕੇ। ਤਾਂ ਫਿਰ ਜੇ ਤੁਸੀਂ ਕੁਝ ਦਿਓਗੇ ਨਾ ਤਾਂ ਪੁਰਾਣੇ ਸੈੱਟ ਤਾਂ ਕਲੈਪਸ ਹੋਣਗੇ ਹੀ। ਜੀ ਜੀ ਬਿਲਕੁਲ। ਸੋ ਇਹ ਅਸੀਂ ਕਿਹਾ ਵੀ ਓਪਨਿੰਗ 'ਚ ਜ਼ਰਾ ਦੱਸ ਦਈਏ ਜੀ। ਜਿਹੜਾ ਇਸ਼ੂ ਅੱਜ ਮੈਂ ਸਮਝਦਾ ਵੀ ਆਲਮੋਸਟ ਸਾਰੇ ਪਾਸੇ ਹੀ ਡਿਸਕਸ ਹੋਇਆ, ਪਿਛਲੇ 2 ਦਿਨ ਤੋਂ ਹੀ ਹੋ ਰਿਹਾ। ਇਹ ਜਿੱਥੇ ਭਾਰਤੀ ਸੁਸਾਇਟੀ ਦਾ ਦੰਬੀ ਚਿਹਰਾ, ਜਿਹਨੂੰ ਅਸੀਂ ਅੰਗਰੇਜ਼ੀ 'ਚ ਹਿਪੋਕ੍ਰੇਸੀ ਕਹਿੰਦੇ ਹਾਂ, ਉਸ ਨੂੰ ਸ਼ੋਅ ਕਰਦਾ ਜੀ, ਉੱਥੇ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਦੋਂ ਕਿਸੇ ਘੱਟ ਗਿਣਤੀ ਦੇ ਜਜ਼ਬੇ ਵਰੁੰਦਰੇ ਜਾ ਰਹੇ ਹੁੰਦੇ ਨੇ ਤੇ ਉਦੋਂ ਇਹੀ ਪੋਲੀਟੀਸ਼ੀਅਨ, ਇਹੀ ਭਾਰਤ ਦੀ ਹੋਮ ਮਿਨਿਸਟਰੀ, ਇਹੀ ਸੈਂਸਰ ਬੋਰਡ, ਇਹੀ ਲਾ ਮਿਨਿਸਟਰੀ, ਇਹੀ ਅਦਾਲਤਾਂ ਕਿਹੋ ਜਿਹਾ ਸਟੈਂਸ ਲੈਂਦੀਆਂ ਜੀ। ਤੇ ਜਦੋਂ ਇਹਨਾਂ ਦੇ ਪੋਤੜੇ ਫੋਲੇ ਜਾ ਰਹੇ ਨੇ ਜਾਂ ਇਹਨਾਂ ਦੀ ਹਕੀਕਤ ਬਾਹਰ ਆ ਰਹੀ ਹੈ ਤੇ ਕਿਵੇਂ ਪਾਰਲੀਮੈਂਟ ਹੋਏ, ਮੀਡੀਆ ਹੋਏ, ਜੁਡੀਸ਼ਰੀ ਹੋਏ, ਸਾਰੇ ਜਿਹੜੇ ਨੇ ਉਸ ਸੱਚ ਨੂੰ ਬਾਹਰ ਆਉਣ ਤੋਂ ਰੋਕਦੇ ਨੇ। ਅਜੇ ਕੁਝ ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਜਦੋਂ ਉਹ ਫਰਾਡ ਰੇਪਿਸਟ, ਆਪਣੇ ਆਪ ਨੂੰ ਬਾਬਾ ਕਹਾਣ ਵਾਲਾ ਸੌਦਾ ਸਾਹਿਬ ਜੀ, ਉਸ ਦੀ ਫਿਲਮ ਜਿਹੜੀ ਹੈ ਉਸ ਨੂੰ ਲੈ ਕੇ ਕਿਵੇਂ ਸੈਂਸਰ ਬੋਰਡ ਦੇ 10 ਮੈਂਬਰਾਂ ਦੇ ਰਿਜ਼ਾਈਨ ਕਰਨ ਦੇ ਬਾਵਜੂਦ ਵਿਦਿਨ ਡੇਜ਼ ਕਲੀਅਰ ਕਰਵਾਈ ਗਈ। ਅਦਾਲਤਾਂ ਨੇ ਵੀ ਜਿਹੜਾ ਉਸ 'ਤੇ ਰੋਕ ਲਾਉਣ ਤੋਂ ਨਾ ਕਰ ਦਿੱਤੀ। ਸੈਂਟਰ ਗਵਰਨਮੈਂਟ ਵਾਲੇ ਜਿਹੜੇ ਸਾਰੇ ਨਾਲ ਡੀਲ ਕਰਦੇ ਨੇ, ਜੇ ਇੱਥੇ ਫਰੀडम ਆਫ ਐਕਸਪ੍ਰੈਸ਼ਨ ਹੈ, ਅਸੀਂ ਕਿਵੇਂ ਰੋਕ ਸਕਦੇ। ਹੁਣ ਤੁਸੀਂ ਕੰਟਰਾਸਟ ਦੇਖੋ ਕਿ BBC ਦੀ ਇੱਕ ਫਿਲਮ ਮੇਕਰ ਬੀਬੀ ਲੈਸਲੀ ਉਡਵਿਨ ਨੇ ਜਾਂ ਅਡਵਿਨ ਜੀ ਨੇ ਇੱਕ ਡਾਕੂਮੈਂਟਰੀ ਬਣਾਈ ਜਿਹਦਾ ਨਾਮ ਹੈ ਇੰਡੀਆਜ਼ ਡਾਟਰ, ਭਾਰਤ ਦੀ ਧੀ ਜੀ। ਔਰ ਇਹ ਜਿਹੜੀ ਹੈ ਇਹ ਬੇਸਡ ਹੈ ਜਿਵੇਂ 16 ਦਸੰਬਰ 2012 ਨੂੰ ਚਲਦੀ ਗੱਡੀ ਦੇ ਵਿੱਚ ਨਿਰਭੈ ਨਾਂ ਦੀ ਬੱਚੀ ਦੇ ਨਾਲ ਜਿਹੋ ਜਿਹਾ ਕੁਕਰਮ ਔਰ ਫਿਰ ਜਿਸ ਨਾਲ ਉਸ ਦੀ ਮੌਤ ਵੀ ਹੋਈ, ਭਾਵੇਂ ਬਾਹਰ ਟ੍ਰੀਟਮੈਂਟ ਲਈ ਲਿਆਂਦਾ ਗਿਆ, ਔਰ ਜਿਹੜੇ ਉਹਦੇ ਨਾਲ ਸੰਬੰਧਿਤ ਰੇਪਿਸਟ ਸਨ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ, ਤਿਹਾੜ ਜੇਲ੍ਹ ਦੇ ਵਿੱਚ ਉਹ ਬੰਦ ਨੇ, ਸ਼ਾਇਦ 2-3 ਨੂੰ ਫਾਂਸੀ ਹੋਈ ਹੈ ਔਰ ਉਹਨਾਂ ਦੀ ਵੀ ਅਪੀਲ ਚੱਲ ਰਹੀ ਹੋਏਗੀ। ਹੁਣ BBC ਨੇ ਔਰ ਇਸ ਫਿਲਮ ਮੇਕਰ ਨੇ ਪ੍ਰੋਪਰ ਪਰਮਿਸ਼ਨ ਦੇ ਨਾਲ 2013 ਦੇ ਵਿੱਚ ਜਿਹੜੇ ਤਿਹਾੜ ਜੇਲ੍ਹ ਅਥਾਰਟੀਜ਼ ਤੋਂ ਜਿਹੜੇ ਕ੍ਰਿਮੀਨਲ ਨੇ ਅੰਦਰ, ਉਹਨਾਂ ਨੂੰ ਇੰਟਰਵਿਊ ਕੀਤਾ ਜੀ। ਜਿਹੜੇ ਡਿਫੈਂਸ ਅਟਾਰਨੀ ਸੀ, ਜਿਹੜੇ ਉਹਨਾਂ ਦੇ ਵਕੀਲ ਨੇ, ਉਹਨਾਂ ਨੂੰ ਇੰਟਰਵਿਊ ਕੀਤਾ ਔਰ ਉਹਦੇ 'ਤੇ ਬੇਸਡ ਕਿ ਕਿਵੇਂ ਜਿਹੜੇ ਉਹ ਕ੍ਰਿਮੀਨਲ ਨੇ ਉਹਨਾਂ ਨੂੰ ਕੋਈ ਰਿਗਰੈਟ ਨਹੀਂ ਹੈ ਔਰ ਉਹਨਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਜੀ ਇਹ ਤਾਂ ਜਦੋਂ ਕੁੜੀਆਂ ਨਾਲ ਜਿਹੜੀਆਂ ਚਾਹੁੰਦੀਆਂ ਨੇ ਉਹਨਾਂ ਨਾਲ ਹੀ ਇਵੇਂ ਹੁੰਦਾ। ਔਰ ਈਵਨ ਉਹਨਾਂ ਦੇ ਜਿਹੜੇ ਡਿਫੈਂਸ ਅਟਾਰਨੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਇੱਥੇ ਜਿਹੜੀਆਂ ਜੇ ਕੁੜੀਆਂ ਸੂਰਜ ਡੁੱਬਣ ਤੋਂ ਬਾਅਦ ਮਾਪਿਓ ਦੀ ਆਗਿਆ ਤੋਂ ਬਿਨਾਂ ਬਾਹਰ ਜਾਣਗੀਆਂ, ਕਿਸੇ ਦੋਸਤ ਨਾਲ ਜਾਣਗੀਆਂ ਜਾਂ ਕੋਈ ਹੋਏਗਾ, ਤੇ ਅਸੀਂ ਤਾਂ ਇਹ ਸਮਝਦੇ ਹਾਂ ਕਿ ਪੇਰੈਂਟਸ ਨੂੰ ਇਹੋ ਜਿਹੀਆਂ ਕੁੜੀਆਂ ਨੂੰ ਜਿਉਂਦਿਆਂ ਨੂੰ ਤੇਲ ਪਾ ਕੇ ਸਾੜ ਦੇਣਾ ਚਾਹੀਦਾ। ਇਹ ਡਿਫੈਂਸ ਅਟਾਰਨੀਜ਼ ਦੇ ਸਟੇਟਮੈਂਟ। ਹੁਣ ਇਹ ਜਿਹੜਾ ਸਾਰਾ, ਕਿਉਂਕਿ ਇਹ ਜਿਹੜੇ ਬਾਹਰਲੇ ਫਿਲਮ ਮੇਕਰ ਹੁੰਦੇ ਨੇ ਜਾਂ ਈਵਨ ਰਾਈਟਰ ਹੁੰਦੇ ਨੇ, ਇਹ ਹਰ ਪੱਖ ਦੇਖਦੇ ਨੇ ਔਰ ਬਾਹਰ ਕਿਉਂਕਿ ਜਿਹੜੀ ਵਿਮਨ ਐਮਪਾਵਰਮੈਂਟ ਦੀ ਮੂਵਮੈਂਟ ਹੈ, ਉੱਥੇ ਵਾਲੇ ਜੋ ਮਰਜ਼ੀ ਕਹੀ ਜਾਣ, ਉੱਥੇ ਜਾਂ ਪੈਰਾਂ ਦੀ ਜੁੱਤੀ ਤੇ ਜਾਂ 4 ਦੀਵਾਰੀ, ਇਸ ਤੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ। ਔਰ ਅੱਜ ਜੇ ਥੋੜ੍ਹੀ ਬਹੁਤ ਫਰੀडम ਜਾਂ ਥੋੜ੍ਹੀ ਬਹੁਤ ਹੱਕਾਂ ਦੀ ਗੱਲ ਔਰਤਾਂ ਦੇ ਹੁੰਦੀ ਹੈ ਤੇ ਉਸ 'ਚ ਇਹ ਪੱਛਮੀ ਦੁਨੀਆ ਦੀਆਂ ਔਰਤਾਂ ਨੇ ਔਰ ਅਲਟੀਮੇਟਲੀ ਪਹਿਲਾਂ ਉਹਨਾਂ ਨੇ ਮਰਦਾਂ ਨੂੰ ਕਨਵਿੰਸ ਕੀਤਾ ਜਾਂ ਅਲਟੀਮੇਟਲੀ ਉਹਨਾਂ ਨੂੰ ਕਨਵਿੰਸ ਹੋਣਾ ਪਿਆ
ਤੇ ਉਸ ਚੋਂ ਇਹ ਫਰੀडम ਨਿਕਲੀ। ਨਹੀਂ ਤਾਂ ਇਹਨਾਂ ਮੁਲਕਾਂ 'ਚ ਵੀ, ਅਮਰੀਕਾ 'ਚ 1920 ਤੱਕ ਵੋਟ ਦਾ ਰਾਈਟ ਨਹੀਂ ਸੀ ਜੀ। ਔਰ ਈਵਨ ਇੰਗਲੈਂਡ ਦੇ ਹਵਾਲੇ ਨਾਲ ਅਸੀਂ ਹਿਸਟਰੀ ਸੈਕਸ਼ਨ ਦੇ ਵਿੱਚ ਡਿਸਕਸ ਕਰ ਰਹੇ ਸੀ ਕਿ ਈਵਨ ਕੁਝ ਸਾਲ ਪਹਿਲਾਂ ਇੰਗਲੈਂਡ ਦੇ ਹਾਊਸ ਆਫ ਲਾਰਡਸ ਨੇ ਕਿਹਾ ਕਿ ਜੀ ਜੇ ਪਹਿਲਾ ਬੱਚਾ ਭਾਵੇਂ ਮੁੰਡਾ ਹੋਏ ਜਾਂ ਕੁੜੀ, ਉਹ ਬਾਦਸ਼ਾਹ ਜਾਂ ਰਾਣੀ ਬਣ ਸਕਦੀ। ਨਹੀਂ ਤਾਂ ਪਹਿਲਾਂ ਹੁੰਦਾ ਸੀ ਜੇ 3 ਭੈਣਾਂ 1 ਭਰਾ ਹੈ, ਭੈਣ ਭਾਵੇਂ ਵੱਡੀ ਹੈ, ਉਹ ਰਾਣੀ ਨਹੀਂ ਸੀ ਬਣ ਸਕਦੀ, ਮੁੰਡੇ ਨੂੰ ਹੀ ਬਣਾਇਆ ਜਾਂਦਾ ਸੀ। ਸੋ ਡਿਸਕ੍ਰਿਮੀਨੇਸ਼ਨ ਵਾਲਾ ਪਾਰਟ ਜਾਂ ਦੂਸਰਾ ਇੱਥੇ ਵੀ ਰਿਹਾ, ਬਟ ਹੌਲੀ ਹੌਲੀ ਜਦੋਂ ਕੋਈ ਵੀ ਇੰਡੀਵਿਜੂਅਲ ਜਾਂ ਕੋਈ ਵੀ ਸੁਸਾਇਟੀ ਆਪਣੇ ਗੁਨਾਹ ਨੂੰ ਰਿਅਲਾਈਜ਼ ਕਰਦੀ ਹੈ, ਫਿਰ ਉਹਦੀ ਇੰਪਰੂਵਮੈਂਟ ਵੀ ਹੁੰਦੀ ਹੈ। ਔਰ ਇਹਨਾਂ ਦਾ ਜੇ ਅੱਜ ਅਸੀਂ ਉਸੇ ਸੈਗਮੈਂਟ ਨੂੰ ਕੱਢ ਲਈਏ ਜਿਹੜਾ ਅਸੀਂ ਉਸ ਤੋਂ ਬਾਅਦ ਡਿਸਕਸ ਕੀਤਾ ਸੀ, ਜਦੋਂ ਕਿ ਨਿਰਭੈ ਦੇ ਨਾਲ 16 ਦਸੰਬਰ 2012 ਨੂੰ ਇਹੋ ਜੀ ਘਟੀਆ ਜਿਹੜੀ ਹੈ ਕਰਤੂਤ ਹੋਈ ਜੀ, ਤੇ ਅੱਜ ਜਿਨ੍ਹਾਂ ਦੀ ਸਰਕਾਰ ਹੈ, ਮੋਦੀ ਪ੍ਰਾਈਮ ਮਿਨਿਸਟਰ ਬਣਿਆ ਹੋਇਆ, ਜਿਹਦੀ ਬਦੌਲਤ ਮੋਹਨ ਭਾਗਵਤ RSS ਮੋਹਨ ਭਾਗਵਤ ਦਾ ਜਿਹੜਾ ਉਹ ਬਿਆਨ ਕੱਢ ਲਓ। ਉਹਨੇ ਕਿਹਾ ਸੀ ਜੀ ਕਿ ਇੱਥੇ 2 ਭਾਰਤ ਨੇ, ਜਿਹੜਾ ਅਸਲੀ ਭਾਰਤ ਹੈ ਉਹਦੇ 'ਚ ਨਹੀਂ ਹੁੰਦਾ ਕਿ ਜੀ ਸਾਡਾ ਪੇਂਡੂ ਭਾਰਤ ਹੈ, ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਇਹ ਸ਼ਹਿਰਾਂ ਦੀ ਸੱਭਿਅਤਾ ਦੀ ਬਦੌਲਤ ਹੀ ਇਵੇਂ ਹੁੰਦਾ। ਔਰ ਉਦੋਂ ਕਿੰਨਿਆਂ ਦੀਆਂ ਸਟੇਟਮੈਂਟਸ ਇਸ ਲਾਈਨ ਤੇ ਸੀ ਕਿ ਜੀ ਰਾਤ ਲੋੜ ਕੀ ਹੈ ਬਾਹਰ ਜਾਣ ਦੀ, ਇਹ ਪਹਿਰਾਵਾ ਠੀਕ ਨਹੀਂ ਪਹਿਨਦੀਆਂ, ਇਹ ਫਲਾਣਾ ਨਹੀਂ ਹੈ, ਢਿਮਕਾ ਨਹੀਂ ਹੈ। ਸੋ ਸੁਸਾਇਟੀ ਦੇ ਛੋਟੇ ਸੈਕਸ਼ਨ ਨੂੰ, ਜਿਹੜਾ ਯੰਗਰ ਜਨਰੇਸ਼ਨ ਸੀ, ਮੁੰਡੇ ਕੁੜੀਆਂ, ਉਹ ਬਾਹਰ ਨਿਕਲੇ ਗਲੀਆਂ 'ਚ ਆਏ, ਦਿੱਲੀ ਹੋਏ, ਬੰਬੇ ਹੋਏ, ਔਰ ਇੰਨੇ ਜ਼ਬਰਦਸਤ ਪ੍ਰੋਟੈਸਟ ਹੋਏ, ਲੋਕਾਂ ਦੇ ਵਿੱਚ ਅਵੇਅਰਨੈਸ ਹੋਈ ਕਿ ਸਰਕਾਰ ਨੇ ਜਿਹੜਾ ਫਾਸਟ ਟਰੈਕ, ਪਹਿਲਾਂ ਤਾਂ ਇੱਕਦਮ ਉਹਦੇ ਇਲਾਜ ਲਈ ਉਹਨੂੰ ਬਾਹਰ ਭੇਜਿਆ, ਜਿਹੜਾ ਡਰਾਮੇਬਾਜ਼ੀ ਸੀ, ਲੇਕਿਨ ਫਾਸਟ ਟਰੈਕ ਕੋਰਟ ਕਾਇਮ ਹੋਏ। ਰੇਪ ਦੇ ਮਾਮਲੇ 'ਚ ਹੋਰ ਸਖਤ ਕਾਨੂੰਨ ਜਿਹੜੀ ਹੈ ਬਣਨ ਦੀ ਗੱਲ ਅੱਗੇ ਤੁਰੀ, ਉਹਨੂੰ ਕੋਰਟਸ ਨੇ ਰੀਡਿਫਾਈਨ ਕੀਤਾ ਜੀ। ਲੇਕਿਨ ਗੱਲ ਉੱਥੇ ਕੀ ਠੱਪੀ ਗਈ। ਹੁਣ ਜਦੋਂ ਇਹ ਇੰਡੀਆਜ਼ ਡਾਟਰ ਦੇ ਥੱਲੇ ਕਿ ਮਾਈਂਡ ਸੈਟ ਕੀ ਹੈ, ਦੇਖੋ ਇਹ ਜਿਹੜੇ ਪੱਛਮੀ ਲੋਕ ਨੇ, ਇਹ ਸਿੰਪਟਮ ਦੇਖਣ ਦੀ ਥਾਂ ਤੇ ਕਿ ਲੱਛਣ ਕਿ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੈ, ਤਾਂ ਸਾਰੇ ਕਹਿਣਗੇ। ਇਹ ਉਸ ਜ਼ਹਿਨੀਅਤ ਨੂੰ, ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਜਿਸ ਮਾਨਸਿਕਤਾ 'ਚੋਂ ਰੇਪਿਸਟ ਪੈਦਾ ਹੁੰਦੇ ਨੇ। ਹੁਣ ਕੋਈ ਮਾਂ ਦੀ ਕੁੱਖ 'ਚੋਂ ਤਾਂ ਰੇਪਿਸਟ ਨਹੀਂ ਜੰਮਦਾ, ਮਾਂ ਤੇ ਪੁੱਤਰ ਜਾਂ ਧੀ ਜੰਮਦੀ ਹੈ, ਕੋਈ ਕੁਕਰਮ ਕਰਨ ਵਾਲਾ ਤਾਂ ਨਹੀਂ ਜੰਮਦੀ। ਪਰ ਉਹ ਕਿਹੜੇ ਫੈਕਟਰ ਨੇ ਸਮਾਜ ਦੇ ਵਿੱਚ, ਕਿਸ ਕਿਸਮ ਦਾ ਉਹ ਆਲਾ ਦੁਆਲਾ ਹੈ ਜਿਸ 'ਚੋਂ ਅਲਟੀਮੇਟਲੀ ਇਹੋ ਜਿਹੀ ਜਿਹੜੀ ਕੁਬਿਰਤੀ ਵਾਲੇ, ਮਾੜੇ ਲੱਛਣਾਂ ਵਾਲੇ ਜਿਹੜੇ ਨੇ ਉਹ ਨਿਕਲਦੇ ਨੇ। ਸੋ ਜ਼ਾਹਰ ਹੈ ਕਿ ਇਸ ਦਾ ਸਾਰੀ ਪਿਕਚਰ ਦਾ ਮਕਸਦ, ਜਿੱਥੇ ਫਸਟ ਹੈਂਡ ਇਨਫੋਰਮੇਸ਼ਨ, ਜਦੋਂ ਤੁਸੀਂ ਉਹਨਾਂ ਨੂੰ ਹੀ ਜਿਨ੍ਹਾਂ ਨੇ ਉਹ ਕੁਕਰਮ ਕੀਤਾ ਉਹਨਾਂ ਨੂੰ ਇੰਟਰਵਿਊ ਕਰਦੇ ਹੋ, ਤਾਂ ਦੈਟਸ ਲਾਈਕ ਫਰਮ ਹਾਰਸ ਮਾਊਥ। ਇਹ ਨਹੀਂ ਹੈ ਕਿ ਜੀ ਤੁਸੀਂ ਪਰਸੀਵ ਕਰ ਰਹੇ ਹੋ ਕਿ ਜੀ ਇਹ ਵੀ ਹੋ ਸਕਦਾ ਹੈ, ਉਹ ਵੀ ਹੋ ਸਕਦਾ ਹੈ। ਪਰ ਇਸ ਛੋਟੀ ਜਿਹੀ ਡਾਕੂਮੈਂਟਰੀ ਜਿਹੜੀ ਕਿ ਡਾਇਰੈਕਟ ਉਹਨਾਂ ਦੀਆਂ ਸਟੇਟਮੈਂਟਸ, ਡਿਫੈਂਸ ਅਟਾਰਨੀਜ਼ ਔਰ ਫੈਕਟਸ ਦੇ ਉੱਤੇ ਬੇਸਡ ਹੈ, ਜਿੰਨਾ ਵਾਵੇਲਾ ਇਸ ਵੇਲੇ ਮਚਿਆ, ਜਿਵੇਂ ਇਸ ਫਿਲਮ ਨੂੰ ਹੋਮ ਮਿਨਿਸਟਰੀ ਰਾਜਨਾਥ ਸਿੰਘ ਰੋਕਣ ਲਈ ਗਿਆ, ਕੋਰਟਸ ਨੇ ਇਸ ਤੇ ਪਾਬੰਦੀ ਲਾਈ ਹੈ। ਉਹਦੇ ਲਈ ਮੈਂ, ਕਿਉਂਕਿ ਟ੍ਰਿਬਿਊਨ ਅਖਬਾਰ ਨੇ ਉਹਦਾ ਐਡੀਟੋਰੀਅਲ ਵੀ ਹੈ ਇਸ ਦੇ ਉੱਤੇ, ਜਿਹੜਾ ਉਹ ਕਾਫੀ ਜਿਹੜਾ ਠੀਕ ਲਾਈਨ ਦੇ ਉੱਤੇ ਹੈ, ਤੇ ਖਬਰ ਜਿਹੜੀ ਇਸ ਵੇਲੇ ਹੈ, ਮੈਂ ਬਜਾਏ ਕਿ ਹੋਰ ਡੀਟੇਲ ਜਾਣ, ਉਹਦੀ ਹੈਡਲਾਈਨ ਹੀ ਹੈ, ਪੋਸਟ ਆਊਟਰੇਜ ਫਿਲਮ ਔਨ ਨਿਰਭਇਆ ਕਨਵਿਕਟ ਬੈਂਡ। ਹੁਣ ਜਿਹੜੇ MSG ਵਰਗੀ ਉਸ ਘਟੀਆ ਰੇਪਿਸਟ ਬਾਬੇ, ਕਿਉਂਕਿ ਉਹ ਸਿੱਖਾਂ ਦੇ ਖਿਲਾਫ ਜਾਂਦਾ ਹੈ, ਉਹ ਸਾਰਾ ਉਹਨੂੰ ਖੜਾ ਕੀਤਾ ਹੋਇਆ ਏਜੰਸੀਆਂ ਨੇ, ਉੱਥੇ ਦਾ ਫਰੀडम ਆਫ ਐਕਸਪ੍ਰੈਸ਼ਨ ਸੀ। ਹੁਣ BBC ਵਰਗੀ ਜਿਹੜੀ ਹੈ ਫ੍ਰੀ ਮੀਡੀਆ, ਉਹਦੀ ਬਣਾਈ ਫਿਲਮ, ਜਿਹੜੀ ਇਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਤਿਹਾੜ ਜੇਲ੍ਹ ਦੇ ਵਿੱਚ ਸ਼ੂਟਿੰਗ ਹੋਈ, ਉਸ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਦਿੱਤੀ ਹੈ ਤੇ ਖਬਰ ਹੈ। ਔਰ ਹੁਣ ਕੋਰਟਾਂ ਦਾ ਹਾਲ ਦੇਖ ਲਓ। ਹੁਣ ਉਸ MSG ਫਿਲਮ ਦੇ ਖਿਲਾਫ ਵੀ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਸੀ, ਕਿਸੇ ਨੇ ਨਹੀਂ ਸੁਣਿਆ। ਉਹਨਾਂ ਨੂੰ ਕਿਹਾ ਜੀ ਠੀਕ ਹੈ, ਇਹ ਤਾਂ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਉੱਥੇ ਤਾਂ ਕੋਈ ਹੇਟ ਸਪੀਚ ਵੀ ਨਹੀਂ ਹੁੰਦੀ। ਹੁਣ ਜੇ ਕੋਈ ਜਿਹੜਾ ਜੋ ਅੱਜ BJP ਦੇ ਸ਼ਿਵ ਸੈਨਾ ਦੇ ਲੀਡਰ, ਕੱਲ ਜਿਵੇਂ ਅਸੀਂ ਡਿਸਕਸ ਕੀਤਾ ਸੀ, ਉਹ ਤਾਂ ਕਹਿੰਦਾ ਵੀ ਇੱਥੇ ਰਹਿਣਾ ਤਾਂ ਹਿੰਦੂ ਬਣੋ, ਨਹੀਂ ਤਾਂ ਜਾਓ ਪਾਕਿਸਤਾਨ। ਹੁਣ ਇਸ ਤੋਂ ਵੱਧ ਕੇ ਕਿਹੜੀ ਹੇਟ ਸਪੀਚ ਹੈ? ਕਿਹੜੇ ਕੋਰਟ ਨੇ ਸੂ ਮੋਟੋ ਨੋਟਿਸ ਲਿਆ ਜਾਂ ਕਿੱਥੇ ਕੋਈ ਕਿਸੇ ਨੇ ਇਸ ਦੇ ਖਿਲਾਫ ਕਾਰਵਾਈ ਕੀਤੀ ਹੈ? ਜਾਂ ਉਹ ਜਿਹੜੀ ਪ੍ਰਾਚੀ ਸਾਧ ਵੀ ਹੈ, ਉਹ ਕਹਿੰਦੀ ਹੈ ਜੇ ਖਾਨ ਜਿਹੜੇ ਨੇ ਇਹਨਾਂ ਦੀ ਅੱਗਾਂ ਲਾ ਦਿਓ ਇਹਨਾਂ ਦੇ ਸਾਰੇ ਪੋਸਟਰਾਂ ਨੂੰ ਔਰ ਰੋਕੋ ਇਹਨਾਂ ਨੂੰ। ਕਿੱਥੇ ਹੈ ਹੇਟ ਸਪੀਚ ਦਾ ਕਾਲਮ? ਹੁਣ Delhi High Court today upheld the stay on telecast of a documentary based on an interview with a convict in the December 16th Nirbhaya gang rape case.
The court also banned the telecast of the documentary titled India's Daughter and shot inside Tihar jail on the internet. The police can act if the film is aired, the court said. ਹੁਣ ਅਦਾਲਤ ਨੇ ਨਾ ਸਿਰਫ ਬੈਨ ਲਾਇਆ ਹੈ, ਸਗੋਂ ਪੁਲਿਸ ਨੂੰ ਇਹ ਐਡੀਸ਼ਨਲ ਉਹਨਾਂ ਨੇ ਪਾਵਰ ਵੀ ਦਿੱਤੀ ਕਿ ਵੀ ਜੇ ਇਸ ਨੂੰ ਟੈਲੀਕਾਸਟ ਕੀਤਾ ਜਾਂਦਾ ਹੈ ਤੇ ਪੁਲਿਸ ਜਿਹੜੀ ਹੈ ਉਸ ਨੂੰ ਜਾ ਕੇ ਰੋਕ ਸਕਦੀ ਹੈ ਜੀ। ਹੁਣ ਹੋਮ ਮਿਨਿਸਟਰੀ ਦਾ ਹਾਲ ਦੇਖੋ ਵੀ ਕਿਵੇਂ ਜਿਹੜੇ ਨੇ ਉਹ ਬੈਂਡ ਕਰ ਰਹੇ ਨੇ ਇਸ ਸਾਰੇ ਨੂੰ ਰੋਕ। The Home Ministry said it planned to take legal action against British filmmaker Leslie Odwin for violating stipulated permission conditions। ਕਿ ਜੀ ਉਹ ਜਿਹੜੀਆਂ ਅਸੀਂ ਸ਼ਰਤਾਂ ਰੱਖੀਆਂ ਸੀ ਜਿਹਦੇ ਥੱਲੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਉਹ ਵਾਇਓਲੇਟ ਕੀਤੀਆਂ। Home Minister Rajnath Singh today asked the Ministry of External Affairs and Information and Broadcasting Ministry to ensure that documentaries not air abroad। ਹੁਣ ਕੱਲੇ ਉੱਥੇ ਨਹੀਂ ਰਹੀ ਗੱਲ, ਉਹਨਾਂ ਨੇ ਆਪਣੀ ਫੋਰਨ ਮਿਨਿਸਟਰੀ ਨੂੰ ਵੀ ਕਿਹਾ ਜੀ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਇਹ ਕਿਤੇ ਬਾਹਰ ਵੀ ਫਿਲਮ ਜਿਹੜੀ ਹੈ ਉਹ ਨਾ ਦਿਖਾਈ ਜਾਏ। ਹਾਲਾਂਕਿ BBC ਨੇ ਇਹ ਫਿਲਮ 8 ਮਾਰਚ ਨੂੰ ਦਿਖਾਣੀ ਸੀ, ਪਰ ਜਦੋਂ ਉਹਨਾਂ ਨੇ ਇਹਨਾਂ ਦਾ ਦੇਖਿਆ ਔਰ ਇਹੀ ਇਹਨਾਂ ਦੀ ਫਰੀडम ਆਫ ਐਕਸਪ੍ਰੈਸ਼ਨ ਦਾ ਕਮਾਲ ਹੈ, ਆਲਰੇਡੀ BBC ਨੇ ਫਿਲਮ ਦਿਖਾ ਦਿੱਤੀ ਕਿ ਇਸ ਤੋਂ ਪਹਿਲਾਂ ਕਿ ਇਹ ਕੋਈ ਇੰਟਰਨੈਸ਼ਨਲ ਜਾਂ ਕੋਈ ਫੋਰਨ ਅਫੇਅਰਸ ਦਾ ਇਸ਼ੂ ਬਣ ਜਾਏ। ਬ੍ਰਿਟਿਸ਼ ਗਵਰਨਮੈਂਟ, ਕਿਉਂਕਿ ਜਿਹੜੀ BBC ਹੈ ਉਹਨੂੰ ਬ੍ਰਿਟਿਸ਼ ਗਵਰਨਮੈਂਟ ਵੀ ਹੈਲਪ ਕਰਦੀ ਹੈ, ਇੰਡੀਪੈਂਡੈਂਟ ਕਾਰਪੋਰੇਸ਼ਨ ਵੀ ਹੈ, ਬਟ ਗਵਰਨਮੈਂਟ ਹੈਲਪ ਵੀ ਹੈ। ਸੋ ਜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਉਹਨਾਂ ਨੇ ਕਿਹਾ ਜੀ ਇਹ ਕੱਲ ਨੂੰ ਬ੍ਰਿਟਿਸ਼ ਗਵਰਨਮੈਂਟ ਤੋਂ ਨਾ ਦਬਾਅ ਪਵਾਉਣ। ਸੋ ਹੁਣ ਰਾਜਨਾਥ ਸਿੰਘ ਪਾਰਲੀਮੈਂਟ 'ਚ ਕਹਿੰਦਾ ਹੈ, ਇਹ ਉਹਦੀ ਕੋਟ ਹੈ, the government condemns the December 16, 2000 incident and will not allow anyone to leverage such incidents for commercial use। ਹੁਣ ਜਿਹੜੀ ਹਕੀਕਤ BBC ਨੇ ਦਿਖਾਈ ਹੈ ਉਹਨੂੰ ਬਣਾ ਦਿੱਤਾ ਜੀ ਇਹ ਤਾਂ ਕਮਰਸ਼ੀਅਲ ਯੂਜ਼ ਹੈ, ਪੈਸੇ ਬਣਾਉਣ ਲਈ, ਹਾਲਾਂਕਿ ਉਹਦਾ ਕੋਈ ਆਬਜੈਕਟਿਵ ਕੋਈ ਕਮਰਸ਼ੀਅਲ ਨਹੀਂ ਹੈ। ਹੀ ਸਾਈਟਡ ਏ ਕਲੌਜ਼, ਹੁਣ ਅੱਗੋਂ ਕਹਿ ਰਿਹਾ ਕਿ ਜੀ ਇਹ ਜਿਹੜੀ ਅਸੀਂ ਪਰਮਿਸ਼ਨ ਦਿੱਤੀ ਸੀ ਉਹਦੇ 'ਚ ਪਿਓਰਲੀ ਸੋਸ਼ਲ ਪਰਪਸ ਸੀ, ਹੁਣ ਕਮਰਸ਼ੀਅਲ ਹੋ ਗਿਆ। ਹੁਣ ਇਹ ਹੈ ਜਦੋਂ ਅਸੀਂ ਦੰਬੀ ਕਰੈਕਟਰ ਦੀ ਗੱਲ ਕੀਤੀ ਹੈ ਕਿ ਇਹ ਗੱਲ ਬੜੀ ਸਪਸ਼ਟ ਹੈ ਕਿ ਹਕੀਕਤ ਇਹਨਾਂ ਦੀ ਕੀ ਹੈ। ਔਰ ਮੈਂ ਟ੍ਰਿਬਿਊਨ ਦਾ ਐਡੀਟੋਰੀਅਲ, ਮੈਂ ਬਾਕੀ ਖਬਰ ਨਹੀਂ ਪੜ੍ਹਦਾ ਕਿ ਸਮੇਂ ਦੀ ਸੀਮਾ ਇਹੀ ਆਪਣੇ ਆਪ 'ਚ ਬਿਆਨ ਕਰਦਾ ਵੀ ਘੱਟੋ ਘੱਟ ਇਹ ਸੱਚ ਦੀ ਗੱਲ ਜਿਹੜੀ ਹੈ ਬੋਲਡਲੀ ਕੀਤੀ ਹੈ ਇਸ ਐਡੀਟੋਰੀਅਲ ਨੇ ਕਿ ਹਕੀਕਤ ਕੀ ਹੈ, ਇਹ ਸੁਸਾਇਟੀ ਕਿਸ ਕਦਰ ਦੰਬੀ ਹੈ, ਕਿਸ ਕਦਰ ਇਹ ਫਰਾਡ ਹੈ। ਔਰ ਇਸ ਐਡੀਟੋਰੀਅਲ ਦਾ ਜਿਹੜਾ ਸਿਰਲੇਖ ਹੈ, ਹੂ ਰੇਪਸ ਇੰਡੀਆਜ਼ ਡਾਟਰਸ, ਸਵਾਲੀਆ ਨਿਸ਼ਾਨ, ਕਿ ਭਾਰਤ ਦੀਆਂ ਬੇਟੀਆਂ ਨੂੰ ਕੌਣ ਰੇਪ ਕਰਦਾ, ਕੌਣ ਜ਼ਬਰ ਜ਼ਨਾ ਕਰਦਾ। ਫਿਰ ਸਬ ਟਾਈਟਲ ਹੈ ਟਾਈਮ ਟੂ ਕਨਫਰੰਟ ਅਨਕੰਫਰਟੇਬਲ ਕੁਐਸਚਨਸ, ਕਿ ਹੁਣ ਭੱਜਣ ਦੀ ਲੋੜ ਨਹੀਂ ਹੈ, ਹੁਣ ਇਹ ਸਮਾਂ ਕਿ ਵੀ ਤੁਸੀਂ ਜਿਹੜੇ ਇਹ ਨਾ ਖੁਸ਼ਗਵਾਰ ਸਵਾਲ ਨੇ ਇਹਨਾਂ ਦਾ ਜਵਾਬ ਲੱਭੋ। ਜੀ। ਸੈਕਸ ਕ੍ਰਾਈਮਸ ਹੈਵ ਬਿਕਮ ਏ ਨਾਰਮ ਇਨ ਇੰਡੀਆ, ਕਿ ਅੱਜ ਜਿਹੜੇ ਯੌਨ ਮਾਮਲਿਆਂ ਨਾਲ ਜੁੜੇ ਹੋਏ ਅਪਰਾਧ ਨੇ ਇੱਕ ਆਮ ਜਿਹੀ ਗੱਲ ਹੋ ਗਈ ਹੈ। ਕਮਿਟਡ ਵਿਦ ਇੰਪਿਊਨਿਟੀ, ਬਿਨਾਂ ਕਿਸੇ ਜਵਾਬਦੇਹੀ ਦੇ ਇਹ ਸੈਕਸ ਕ੍ਰਾਈਮ ਹੋ ਰਹੇ ਨੇ। Even the most heinous crimes have ceased to shock due to their recurrence, ਕਿ ਇੰਨੇ ਖੌਫਨਾਕ ਘਿਨੌਣੇ ਜਾਂ ਘਟੀਆ ਵੀ ਜਿਹੜੇ ਇਸ ਸੈਕਸ ਮਾਮਲੇ 'ਚ ਕ੍ਰਾਈਮ ਹੋ ਰਹੇ ਨੇ ਉਹਨਾਂ ਨਾਲ ਕਿਸੇ ਨੂੰ ਕੋਈ ਝਟਕਾ ਨਹੀਂ ਲੱਗਦਾ, ਕਿਉਂਕਿ ਇੰਨੇ ਕੁ ਜ਼ਿਆਦਾ ਹੋ ਗਏ ਨੇ ਕਿ ਉਹਦੇ ਨਾਲ ਜਿਹੜੀ ਸੰਵੇਦਨਸ਼ੀਲਤਾ ਹੈ ਉਹੀ ਖਤਮ ਹੋ ਗਈ ਜੀ। Therefore it is strange that a documentary that exposes the mindset of remorseless rape convicts has found all the stakeholders of law and justice up in arm against the film। ਕਹਿੰਦਾ ਹੈ ਕਿ ਵੀ ਬੜੀ ਹੈਰਾਨੀ ਹੈ, ਇਹ ਬੜੀ ਇਟਸ ਸਟ੍ਰੇਂਜ ਕਿ ਇੱਕ ਡਾਕੂਮੈਂਟਰੀ ਜਿਹੜੀ ਕਿ ਉਹਨਾਂ ਸੈਕਸ ਕਨਵਿਕਟਸ ਦੀ, ਜਿਹੜੇ ਰੇਪ ਕਨਵਿਕਟਸ ਦੀ, ਜਿਹੜੇ ਅਪਰਾਧੀਆਂ ਨੂੰ ਸਜ਼ਾ ਹੋ ਚੁੱਕੀ ਹੈ, ਉਹਨਾਂ ਦੇ ਮਾਈਂਡਸੈਟ, ਉਹਨਾਂ ਦੀ ਮਾਨਸਿਕਤਾ ਨੂੰ ਜ਼ਾਹਰ ਕਰਦੀ ਹੈ। ਇਹਨੂੰ ਰੋਕਣ ਦੇ ਲਈ ਸਾਰੇ ਹੀ ਸਟੇਕ ਹੋਲਡਰ, ਮਤਲਬ ਹੈ ਵੀ ਸਭ ਨੇ ਹੁਣ ਕਮਰ ਵਾਲੀ ਪਾ ਦਿੱਤੀ ਹੈ, ਔਰ ਸਟੇਕ ਹੋਲਡਰਸ ਆਫ ਲਾਅ ਐਂਡ ਜਸਟਿਸ, ਕਿ ਕਾਨੂੰਨ ਬਣਾਉਣ ਕਰਨ ਵਾਲੇ ਵੀ, ਪਾਰਲੀਮੈਂਟ ਵੀ ਜੀ, ਔਰ ਅਦਾਲਤਾਂ ਵੀ ਸਭ ਇਕੱਠੇ ਹੋ ਗਏ ਨੇ ਕਿ ਵੀ ਇਹਨੂੰ ਫਿਲਮ ਨੂੰ ਕਿਵੇਂ ਰੋਕਣਾ ਹੈ, ਵੀ ਇਹ ਹਕੀਕਤ ਹੈ। ਅਪ ਇਨ ਆਰਮਸ ਅਗੇਂਸਟ ਦਾ ਫਿਲਮ, ਲੈਸਲੀ ਅਡਵਿਨ interviewed Mukesh Singh, the convict on death row
for Nirbhaya rape case and other rape convicts loaded in Tihar jail for her documentary India's Daughter। ਕਿ ਲੈਸਲੀ ਉਡਵਿਨ ਨੇ, ਮੁਕੇਸ਼ ਸਿੰਘ ਔਰ ਦੂਸਰੇ ਜਿਹੜੇ ਹੋਰ ਅਪਰਾਧੀ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਔਰ ਤਿਹਾੜ ਜੇਲ੍ਹ ਦੇ ਵਿੱਚ ਨੇ ਨਿਰਭੈ ਰੇਪ ਕੇਸ ਲਈ, ਉਹਨਾਂ ਨੂੰ ਆਪਣੀ ਫਿਲਮ ਇੰਡੀਆਜ਼ ਡਾਟਰਸ ਲਈ ਜਿਹੜੀ ਹੈ ਉਹਦੇ ਲਈ ਉਹਨੇ ਇੰਟਰਵਿਊ ਕੀਤਾ। The convicts and the defense lawyers have blamed the victim for inciting the crime in the film। ਕਿ ਵੀ ਜਿਹੜੇ ਕ੍ਰਿਮੀਨਲ ਸਜ਼ਾ ਯਾਫਤਾ ਨੇ ਉਹ ਵੀ ਤੇ ਉਹਨਾਂ ਦੇ ਵਕੀਲ ਵੀ, ਉਹਨਾਂ ਨੇ ਕਸੂਰ ਉਸ ਵਿਚਾਰੀ ਦਾ ਕੱਢੇ। ਹੁਣ ਉਹ ਕੀ ਹੈ ਫਿਲਮ 'ਚ, ਇਹ ਤਾਂ ਹੁਣ ਆ ਜਾਏਗੀ ਇੰਟਰਨੈਟ ਦੇ ਉੱਤੇ ਵੀ, ਕਿਉਂਕਿ ਜੇ ਆਲਰੇਡੀ ਉਹਨਾਂ ਨੇ ਸ਼ੋਅ ਕਰ ਦਿੱਤੀ ਹੈ। ਪਰ ਉਹਨਾਂ ਨੂੰ ਕੋਈ ਰਿਗਰੈਟ ਨਹੀਂ ਹੈ, ਵਕੀਲਾਂ ਨੂੰ ਵੀ। ਕਨਵਿਕਟ ਤਾਂ ਮੈਂਟਲੀ ਜੋ ਹੋਣਗੇ, ਤੁਸੀਂ ਵਕੀਲਾਂ ਦਾ ਹਾਲ ਦੇਖ ਲਓ ਵੀ ਪੈਸੇ ਲੈ ਕੇ ਉਹ ਉਹਨਾਂ ਨੂੰ ਜਿਹੜਾ ਕਿਸੇ ਹੱਦ ਤੱਕ ਵੀ ਜਾ ਰਹੇ ਨੇ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ। Their statements have shocked the sensibility of a woman worshipping nation। ਸਾਨੂੰ ਅਸੀਂ ਜਦੋਂ ਔਰਤ ਨਾਲ ਕੀ ਸਲੂਕ ਹੁੰਦਾ ਹੈ ਗੱਲ ਕੀਤੀ ਸੀ ਤਾਂ ਇੱਕ ਸਾਡੇ ਹਿੰਦੂ ਵੀਰ ਨੇ ਲਿਖਿਆ ਸੀ ਕਿ ਜੀ ਇਹ ਕਿਸੇ ਧਰਮ 'ਚ ਨਹੀਂ ਹੁੰਦਾ ਕਿ ਜਿੱਥੇ ਔਰਤ ਦੀ ਪੂਜਾ ਹੋਏ। ਸਾਡੀ ਦੇਖੋ ਵੈਸ਼ਨੋ ਦੇਵੀ, ਲਕਸ਼ਮੀ ਦੇਵੀ, ਕਾਲੀ ਦੇਵੀ, ਦੁਰਗਾ ਦੇਵੀ, ਵੀ ਅਸੀਂ ਤਾਂ ਔਰਤ ਦੀ ਪੂਜਾ ਕਰਦੇ। ਉਹਨੇ ਇਹੀ ਟ੍ਰਿਬਿਊਨ ਨੇ ਵੂਮਨ ਵਰਸ਼ਿਪਿੰਗ ਨੂੰ ਕੌਮੀਆਂ 'ਚ ਲਿਖਿਆ ਕਿ ਇੱਕ ਪਾਸੇ ਦਾਅਵਾ ਕਰਦੇ ਨੇ ਕਿ ਅਸੀਂ ਦੇਵੀਆਂ ਦੀ ਪੂਜਾ ਕਰਦੇ ਹਾਂ, ਪਰ ਜਿਹੜੀਆਂ ਉਹਨਾਂ ਦੀਆਂ ਬਿਆਨ ਨੇ ਇੱਕ ਸ਼ੌਕ ਹੈ ਉਸ ਨੇਸ਼ਨ ਨੂੰ ਜਿਹੜਾ ਕਲੇਮ ਕਰਦਾ ਹੈ ਕਿ ਉਹ ਦੇਵੀਆਂ ਦੀ ਪੂਜਾ ਕਰਦੇ। To sidetrack the issue of laxity and delay in our law and justice delivery system, which is the real culprit behind rising crimes against women, ethical issues are being raised about interviewing a criminal on death row। ਕਿ ਬਜਾਏ ਕਿ ਗੱਲ ਇਸ ਗੱਲ ਦੀ ਹੁੰਦੀ ਕਿ ਜਿਹੜਾ ਜਸਟਿਸ ਸਿਸਟਮ ਜਿਹਨੂੰ ਕਿ ਜਿਹੜਾ ਉਹ ਕੰਮ ਕਰਨਾ ਚਾਹੀਦਾ ਕੁਇਕਲੀ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ। ਅਸੀਂ 30 ਸਾਲ ਤੋਂ ਵੇਟ ਕਰ ਰਹੇ ਹਾਂ ਸਿੱਖ ਜੀ, 30 ਸਾਲ ਤੋਂ ਜਸਟਿਸ ਸਿਸਟਮ ਕੋਲ ਵੇਲ ਨਹੀਂ ਮਿਲੀ ਕਿ ਉਹ ਦੋਸ਼ੀਆਂ ਨੂੰ ਲੱਭ ਸਕਣ। ਕੀ ਹੈ ਕਿ ਵੀ ਇਹਦੇ ਹੀ ਗੱਲ ਕਰਨ ਦੀ ਬਜਾਏ ਸਾਰਾ ਫੋਕਸ ਇਸ ਗੱਲ ਦੇ ਉੱਤੇ ਕੀਤਾ ਹੋਇਆ ਹੈ ਕਿ ਜੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਕ੍ਰਿਮੀਨਲ ਨੇ ਉਹਨਾਂ ਨੂੰ ਇੰਟਰਵਿਊ ਕਿਵੇਂ ਕਰ ਲਿਆ, ਉਹਨਾਂ ਦੇ ਇੰਟਰਵਿਊ ਕਿਵੇਂ ਹੋ ਗਏ। ਇਹਨੂੰ ਕਹਿੰਦੇ ਨੇ ਅਸਲੀ ਇਸ਼ੂ ਨੂੰ ਡੌਜ ਕਰਨਾ, ਵੀ ਅਸਲੀ ਇਸ਼ੂ ਜਿਹੜਾ ਉਹ ਪਾਸੇ ਰੱਖ ਕੇ ਡਿਬੇਟ ਕਿਸੇ ਹੋਰ ਪਾਸੇ ਘੁਮਾ ਦਿੱਤੀ ਹੈ। The shocking mindset of rapists has been endorsed several times in public by our respected politicians, khap leaders and even judges repeatedly in the past। ਕਿ ਜਿਹੜਾ ਉਹਨਾਂ ਕ੍ਰਿਮੀਨਲਸ ਦਾ ਜਿਨ੍ਹਾਂ ਨੇ ਇਹੋ ਜਿਹੀ ਕੁਕਰਮ ਕੀਤਾ ਮਾਈਂਡ ਸੈਟ ਹੈ ਉਹਨੂੰ ਤਾਂ ਆਲਰੇਡੀ ਪਬਲਿਕ ਲਾਈਫ 'ਚ ਸਾਡੇ ਲੀਡਰਾਂ ਨੇ ਵੀ ਜਸਟੀਫਾਈ ਕੀਤਾ, ਜਿਹਦੇ 'ਚ ਮੋਹਨ ਭਾਗਵਤ ਸਭ ਤੋਂ ਉੱਪਰ ਸੀ ਔਰ ਬਾਕੀ ਸਾਰੇ ਵੀ। ਔਰ ਖੱਪ ਪੰਚਾਇਤਾਂ ਜਿਹੜਾ ਸਾਰਾ ਹਰਿਆਣੇ ਦੇ ਵਿੱਚ ਜਿਸ ਕਿਸਮ ਦਾ ਕੰਮ ਹੁੰਦਾ ਹੈ ਹਰਿਆਣਾ ਔਰ ਈਸਟਰਨ ਯੂਪੀ ਦੇ ਵਿੱਚ, ਪੋਲੀਟੀਸ਼ੀਅਨਸ, ਖੱਪ ਲੀਡਰਸ ਐਂਡ ਈਵਨ ਜੱਜਿਸ। ਹੁਣ ਕਈ ਜੱਜਾਂ ਦੇ ਵੀ ਫੈਸਲੇ ਦੇਖ ਲਓ ਜਿਹਦੇ 'ਚ ਔਰਤ ਨੂੰ ਬਲੇਮ ਕਰਨਗੇ ਕਿ ਜੀ ਉਹ ਕੱਪੜੇ ਚੱਜਦੇ ਨਹੀਂ ਸੀ ਜਾਂ ਦੂਸਰਾ ਨਹੀਂ ਸੀ। ਉਹਨਾਂ ਨੇ ਕਿਹਾ ਜੀ ਵੀ ਆਲਰੇਡੀ ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਐਂਡੋਰਸ ਕਰ ਚੁੱਕੇ ਨੇ ਕ੍ਰਿਮੀਨਲਸ ਦੇ ਕੰਮ ਨੂੰ। ਇਫ ਪਨਿਸ਼ਿੰਗ ਏ ਕ੍ਰਿਮੀਨਲ ਇਜ਼ ਐਸੈਂਸ਼ੀਅਲ, is it not equally important to understand the mind of a criminal to scrutinize the sociological aspects of the crime? ਕਿ ਇੱਕ ਪਾਸੇ ਤਾਂ ਅਦਾਲਤਾਂ ਦਾ ਕੰਮ ਸਜ਼ਾ ਦੇਣਾ ਦੋਸ਼ੀਆਂ ਨੂੰ ਜਿਹਦੇ 'ਚ ਅਦਾਲਤਾਂ ਫੇਲ ਹੋਈਆਂ ਨੇ, ਦੂਸਰੇ ਪਾਸੇ ਸੋਸ਼ੋਲੋਜੀਕਲ ਆਸਪੈਕਟ ਹੈ ਸਮਾਜਿਕ ਕਿ ਜਿਹੜਾ ਬੰਦਾ ਇਸ ਕਿਸਮ ਦਾ ਕੁਕਰਮ ਕਰਦਾ ਉਹਦੇ ਮਾਈਂਡ 'ਚ ਕੀ ਚੱਲ ਰਿਹਾ ਹੁੰਦਾ, ਉਹਦੀ ਅਪਬ੍ਰਿੰਗਿੰਗ ਕਿਵੇਂ ਹੋਈ ਹੈ, ਕਿਹੜੀ ਗੱਲ ਉਹਨੂੰ ਇਸ ਪਾਸੇ ਤੋੜਦੀ ਹੈ। ਹੁਣ ਅਮਰੀਕਾ ਦੇ ਵਿੱਚ ਕਈ ਜਿਹੜੇ ਨੇ ਸੀਰੀਅਲ ਕਿਲਰ ਨੇ ਉਹਨਾਂ ਦੇ ਉੱਤੇ ਹੁੰਦੀ ਹੈ ਕਿ ਭਾਈ ਇਹ ਕਿਵੇਂ ਮੈਂਟਲੀ ਸਿਕ ਨੇ। ਸੀਰੀਅਲ ਰੇਪਿਸਟ ਵੀ ਅਮਰੀਕਾ 'ਚ ਹੋਏ ਨੇ, ਰੀਸੈਂਟ ਪਾਸਟ 'ਚ ਵੀ ਹੋਏ ਨੇ, ਔਰ ਉਹ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਇਹਨਾਂ ਦਾ ਮਾਈਂਡ ਸੈਟ ਕੀ ਹੈ ਔਰ ਇਹ ਬਿਮਾਰੀ ਜਿਹੜੀ ਹੈ ਇਸ ਕਿਸਮ ਦੀ ਇਹਦਾ ਸੋਸ਼ਲ ਆਸਪੈਕਟ ਕੀ ਨੇ। ਔਰ ਲਾਸਟ ਇਹਦਾ ਪੈਰਾਗ੍ਰਾਫ ਹੈ, ਇਨ ਦਾ ਹਾਈ ਪ੍ਰੋਫਾਈਲ ਨਿਰਭਇਆ ਕੇਸ that had triggered changes in the law and was put on a fast track, the parents of the victim are still waiting for the justice। ਕਿ ਨਿਰਭਇਆ ਕੇਸ ਜਿਹਦੇ ਨੇ ਬੜਾ ਕਾਮਾ ਰੌਲੀ ਪਈ ਔਰ ਫਾਸਟ ਟਰੈਕ ਬਣੇ, ਪਰ ਅੱਜ ਇਹ 2012 ਤੋਂ 3 ਸਾਲ ਬੀਤ ਗਏ ਨੇ, ਤੀਸਰਾ ਸਾਲ ਹੈ ਔਰ ਅਜੇ ਤੱਕ ਉਹ ਵੇਟ ਕਰ ਰਹੇ ਨੇ ਪੇਰੈਂਟਸ ਕਿ ਵੀ ਉਹਨਾਂ ਨੂੰ ਦੋਸ਼ੀਆਂ ਨੂੰ ਕਦੋਂ ਸਜ਼ਾ ਹੋਏ। ਸੱਚ ਡਿਲੇਜ਼ ਐਮਬੋਲਡਨ ਕ੍ਰਿਮੀਨਲਸ ਕਿ ਜਦੋਂ ਇਸ ਕਿਸਮ ਦੀ ਅਸੀਂ ਤਾਂ 30 ਸਾਲ ਦੀ ਗੱਲ ਕਰ ਰਹੇ ਇਹਦੇ ਨਾਲ ਕ੍ਰਿਮੀਨਲ ਜਿਹੜੇ ਨੇ ਉਹ ਹੋਰ ਮਜ਼ਬੂਤ ਹੁੰਦੇ ਨੇ,
while the judicial system comes into force only after the crime has been committed. It is important to probe the society that produces not only rapists but also such protectors of the law as the defense lawyers who claimed in the film without a trace of qualm that he would burn his daughter alive if found crossing the line. ਹੁਣ ਕਿ ਵੀ ਇੱਥੇ ਸਿਰਫ ਇਹੀ ਨਹੀਂ ਹੈ ਕਿ ਵੀ ਜੁਡੀਸ਼ੀਅਲ ਸਿਸਟਮ ਉਦੋਂ ਹੀ ਕੰਮ ਕਰਦਾ ਜਦੋਂ ਕ੍ਰਾਈਮ ਹੋ ਗਿਆ, ਉਸ ਤੋਂ ਪਹਿਲਾਂ ਤਾਂ ਉਹ ਲੱਭ ਨਹੀਂ ਸਕਦੇ ਕਿ ਵੀ ਕੀ ਹੈ ਜੀ। ਪਰ ਇਹ ਦੇਖਣਾ ਬੜਾ ਜ਼ਰੂਰੀ ਹੈ ਉਸ ਸੁਸਾਇਟੀ ਦਾ ਮਾਈਂਡਸੈਟ ਜਿਹਦੇ ਚੋਂ ਇਹੋ ਜਿਹੇ ਰੇਪਿਸਟ ਨਿਕਲਦੇ ਨੇ, ਪਰ ਉਹਨਾਂ ਕਾਨੂੰਨ ਦੇ ਰਾਖਿਆਂ ਦਾ ਵੀ ਦੇਖਣਾ ਜ਼ਰੂਰੀ ਹੈ। ਜਿਵੇਂ ਨਾ ਚ ਇੱਕ ਜਿਹੜਾ ਡਿਫੈਂਸ ਲਾਇਰ ਵਰਗੇ ਉਹ ਲੋਕ ਜਿਨੇ ਇਸ ਫਿਲਮ ਦੇ ਵਿੱਚ ਇਹ ਕਿਹਾ ਬਿਨਾਂ ਕੋਈ ਜਿਹੜਾ ਝਿਜਕਦੇ, ਉਹਨੇ ਕਿਹਾ ਕਿ ਵੀ ਜੇ ਮੇਰੀ ਧੀ ਇਹ ਲਾਈਨ ਕ੍ਰਾਸ ਕਰੇਗੀ ਮੈਂ ਉਹਨੂੰ ਜਿਉਂਦੇ ਸਾੜ ਦਿਆਂਗਾ। ਸੋ ਇਹ ਡਿਫੈਂਸ ਅਟਰਨੀ ਦਾ ਮਾਈਂਡਸੈਟ ਹੈ। ਸ਼ੁੱਡ ਵੀ ਟਰੀਟ ਸੈਕਸ ਕ੍ਰਾਈਮਸ ਇਨ a crime and punishment manner, or is it time we probed society for breeding gender inequality which allows such unbridled power play by males that turns fatal victims of rape out of its women? और ये मैं समझदा भी बहुत अच्छी कंक्लूजन है कि भी असी सिर्फ क्राइम एंड पनिशमेंट तक ही रहना है कि जी क्राइम कमिट किया किसी ने उन्होंने पनिश कर दिता है, ਜਾਂ ਇਹ ਹੁਣ ਸਮਾਂ ਆ ਗਿਆ ਕਿ ਅਸੀਂ ਆਪਣੀ ਸੁਸਾਇਟੀ ਨੂੰ ਪ੍ਰੂਵ ਕਰੀਏ ਕਿ ਵੀ ਜਿਹਦੇ 'ਚ ਜੈਂਡਰ ਇਨਕੁਐਲਿਟੀ ਹੈ, ਪਹਿਲਾਂ ਹੀ ਮਰਦ ਔਰਤ ਦੇ ਵਿੱਚ ਫਰਕ ਨਹੀਂ, ਔਰਤ ਨੂੰ ਵੈਸੇ ਹੀ ਟਰੈਸ਼ ਸਮਝਿਆ ਜਾਂਦਾ ਹੈ, ਸੈਕਸ ਡਿਟਰਮੀਨੇਸ਼ਨ ਟੈਸਟ ਜੰਮਦਿਆਂ ਕੁੱਖ 'ਚ ਮਾਰ ਦਿਓ, ਡੌਰੀ ਡੈਥਸ ਕਿਵੇਂ ਦਾਜ ਦੇ ਲਈ ਕਿਵੇਂ ਔਰ ਕੋਈ ਇਹ ਤਾਂ ਨਹੀਂ ਹੁੰਦਾ ਵੀ ਝੁੱਗੀਆਂ ਝੌਂਪੜੀਆਂ ਦੀਆਂ ਤਾਂ ਖਬਰਾਂ ਨਹੀਂ ਹੁੰਦੀਆਂ ਕਿ ਝੁੱਗੀਆਂ ਵਾਲੀਆਂ ਨੇ ਝੁੱਗੀਆਂ ਵਾਲਿਆਂ ਨੇ ਕਦੇ ਨੌ ਸਾੜੀ ਦੀ ਖਬਰ ਪੜ੍ਹੀ ਹੈ? ਨਹੀਂ ਬਿਲਕੁਲ। ਇਹ ਮਹਿਲਾਂ ਵਾਲੇ ਹੀ ਸਾੜਦੇ ਨੇ, ਵੱਡੇ ਵੱਡੇ ਘਰਾਂ ਵਾਲੇ ਹੀ ਸਾੜਦੇ ਨੇ ਜੀ। ਔਰ ਇਹ ਜਿਹੜਾ ਮਾਈਂਡਸੈਟ ਹੈ ਇਹ ਉਸ ਚੋਂ ਹੀ ਜੈਂਡਰ ਇਨਕੁਐਲਿਟੀ ਚੋਂ ਪੈਦਾ ਹੁੰਦਾ ਹੈ, ਜਿਹੜਾ ਕਿ ਅਨਬ੍ਰਿਡਲਡ ਪਾਵਰ ਪਲੇ ਬਾਈ ਦਾ ਮੇਲ, ਜਿੱਥੇ ਮਰਦ ਦੇ ਕੋਲ ਇੰਨੀ ਕੁ ਅਸੀਮ ਜਿਹੜੀ ਪਾਵਰ ਉਹਦੇ ਹੱਥਾਂ 'ਚ ਆਈ ਹੋਈ ਹੈ, ਜਿਹੜੀ ਕਿ ਆਪਣੀਆਂ ਹੀ ਵਿਮਨ ਨੂੰ ਜਿਹੜੇ ਇੱਕ ਵਿਕਟਮ ਬਣਾ ਕੇ ਜਿਹੜਾ ਉਹ ਧਰ ਦਿੰਦੀ ਹੈ। ਉਹ ਬੇਸ਼ੱਕ ਘਰੇਲੂ ਮਾਹੌਲ 'ਚ ਹੋਏ, ਘਰੇਲੂ ਜਿਸ ਕਿਸਮ ਦੇ ਬੇਸ਼ੱਕ ਅਦਾਲਤਾਂ ਜਿਹੜੀਆਂ ਨੇ ਉਹਨਾਂ ਨੇ ਡੌਰੀ ਦੇ ਉੱਤੇ ਸਖਤ ਕਾਨੂੰਨ ਬਣਾਏ ਨੇ ਔਰ ਹਰਾਸਮੈਂਟ ਦੇ ਉੱਤੇ ਬਣਾਏ ਹੈ, ਬਾਹਰੋਂ ਜਿਹੜੇ ਜਾ ਕੇ ਉੱਥੇ 2-2 3-3 ਵਿਆਹ ਕਰਦੇ ਨੇ, ਫਿਰ ਛੱਡਤਾ ਕੋਈ ਇੱਧਰ ਕੀਤਾ ਹੋਇਆ ਕੋਈ ਉੱਧਰ। ਲੇਕਿਨ ਇਹ ਤਾਂ ਸਾਰੇ ਅਗੇਨ ਜਿਹੜੇ ਨੇ ਲੱਛਣ ਨੇ ਬਿਮਾਰੀ ਦੇ, ਜਿਨ੍ਹਾਂ ਨੂੰ ਅਸੀਂ ਇੱਕ ਕ੍ਰਾਈਮ ਹੋਇਆ ਤੁਸੀਂ ਉਹਦੀ ਸਜ਼ਾ ਕਰਦੇ ਹੋ। ਬਟ ਇੰਪੋਰਟੈਂਟ ਇਹ ਹੈ ਮਾਈਂਡਸੈਟ। ਜਦੋਂ ਮਾਈਂਡਸੈਟ ਤੁਸੀਂ ਦੇਖੋਗੇ ਫਿਰ ਅਸੀਂ ਬੇਸ਼ੱਕ ਹਰ ਗੱਲ ਨੂੰ ਕੋਈ ਕਿਸੇ ਨੂੰ ਇਹ ਨਾ ਲੱਗੇ ਕਿ ਬਈ ਅਸੀਂ ਇਹਨਾਂ ਦੇ ਧਾਰਮਿਕ ਖਾਤੇ 'ਚ ਪਾਉਂਦੇ। ਹੁਣ ਮਾਈਂਡਸੈਟ ਕਿੱਥੋਂ ਨਿਕਲਦਾ ਹੈ? ਮਾਈਂਡਸੈਟ ਮੰਨੂ ਦੇ ਲਾਅ 'ਚੋਂ ਨਿਕਲਦਾ ਹੈ, ਵਰਣ ਆਸ਼ਰਮ 'ਚੋਂ ਨਿਕਲਦਾ ਹੈ। ਜੇ ਹੁਣ ਮੰਨੂ ਦਾ ਲਾਅ, ਜਿਹਨੂੰ ਮੰਨੂ ਜੀ ਮਹਾਰਾਜ ਕਹਿ ਕੇ ਗ੍ਰੇਟ ਇਹ ਸੈਲੀਬ੍ਰੇਟ ਕਰਦੇ ਨੇ, ਜੇ ਮੰਨੂ ਕਹਿੰਦਾ ਕਿ ਭਾਈ ਔਰਤ ਨੂੰ ਕਦੇ ਇਕੱਲੀ ਨਾ ਛੱਡੋ, ਜਦੋਂ ਛੋਟੀ ਹੈ ਤੇ ਪਿਓ, ਫਿਰ ਘਰ ਵਾਲਾ, ਫਿਰ ਪੁੱਤਰ, ਉਹਦੇ ਕੋਈ ਹੱਕ ਨਹੀਂ ਹੈ ਔਰ ਉਹਦੀ ਕੋਈ ਇੰਡੀਪੈਂਡੈਂਸ ਨਹੀਂ ਹੈ। ਮਤਲਬ ਜੇ ਉਹਦਾ ਹਸਬੈਂਡ ਜਿਹੜਾ ਉਹ ਮਰ ਜਾਂਦਾ ਹੈ ਤੇ ਉਹ ਦਿਆਨੰਦ ਜਿਹੜਾ ਬੜਾ ਵੱਡਾ ਰਿਫਾਰਮਰ ਬਣਿਆ ਹੋਇਆ ਹੈ, ਉਹ 7 ਵਿਆਹਾਂ ਤੱਕ ਗੱਲ ਕਰਦਾ ਹੈ ਕਿ ਭਾਈ ਇਹ ਸਿਰਫ ਬੱਚੇ ਜੰਮਣ ਵਾਲੀ। ਹੁਣ ਜਦੋਂ ਅੱਜ ਜਿਹੜੀ ਜਿਨ੍ਹਾਂ ਦੇ ਕੋਲ ਪਾਵਰ ਹੈ, ਇਹਨਾਂ ਦੇ ਲੀਡਰ ਬਿਆਨ ਦਿੰਦੇ ਨੇ, ਕਦੇ ਪ੍ਰਾਚੀ ਨੇ ਦਿੱਤਾ, ਕਦੇ ਨੇ ਦਿੱਤਾ ਜੀ 5-5 ਬੱਚੇ ਜੰਮੋ, 7-7 ਬੱਚੇ ਜੰਮੋ। ਔਰਤ ਮਸ਼ੀਨ ਹੈ ਬੱਚੇ ਜੰਮਣ ਵਾਲੀ। ਮਾਈਂਡਸੈਟ ਤਾਂ ਇਹ ਹੈ। ਇਹ ਜਿਹੜਾ ਮਾਈਂਡਸੈਟ ਹੈ ਜਿਹੜਾ ਕਿ ਮੰਨੂ ਚੋਂ ਆਇਆ, ਹਿੰਦੂ ਥਾਟ ਚੋਂ ਆਇਆ, ਔਰ ਜਿਹੜੇ ਅੱਜ ਮਾਡਰਨ ਐਜੂਕੇਟਡ ਲੋਕ ਵੀ ਨੇ ਉਹਨਾਂ ਦੇ, ਉਹ ਉਸ ਵਰਣ ਆਸ਼ਰਮ ਜਾਂ ਮੰਨੂ ਦੇ ਜਿਹੜੀ ਉਸ ਦੇ ਡਿਕਟੇਟ ਨੇ ਉਹਦੇ ਚੋਂ ਨਿਕਲ ਤਾਂ ਨਹੀਂ ਸਕੇ। ਸੋ ਮੈਂ ਸਮਝਦਾ ਵੀ ਜਦੋਂ ਤੱਕ ਇਹ ਮੰਨੂਵਾਦ ਦਾ ਜਿਹੜਾ ਇਹ ਐਂਡ ਨਹੀਂ ਹੁੰਦਾ, ਇਸ ਵਰਣ ਆਸ਼ਰਮ ਦਾ ਕਾਨਸੈਪਟ ਦਾ ਐਂਡ ਨਹੀਂ ਹੁੰਦਾ, ਇਸ ਹਿੰਦੂ ਥਾਟ ਦਾ ਜਿਹੜਾ ਹਿੰਦੂ ਥਾਟ ਜਿਹੜਾ ਕਹਿਣ ਨੂੰ ਬਾਹਰਲੀ ਦੁਨੀਆ ਨੂੰ ਦੱਸਣਾ ਜੀ ਦੇਵੀਆਂ ਨੇ ਜੀ ਸਾਡੀਆਂ, ਅਸੀਂ ਦੇਖੋ ਜੀ ਗੋਡੈਸਿਸ ਬਣਾਈਆਂ, ਜਦੋਂ ਕੋਈ ਕੰਮ ਕਰਵਾਉਂ ਡਰਾਮੇ ਕੀਤੇ ਹੋਏ ਨੇ ਧਾਰਮਿਕ ਤੌਰ ਤੇ ਵੀ ਕਿ ਜੀ ਕੰਜਕਾਂ ਬਿਠਾਈਆਂ ਜੀ, ਇਹ ਤਾਂ ਵਿਚਾਰੀਆਂ ਕੰਜਕਾਂ ਨੇ ਜੀ। ਪਰ ਜਿਸ ਸੁਸਾਇਟੀ ਦੇ ਵਿੱਚ ਉਹਨਾਂ ਕੰਜਕਾਂ ਨੂੰ ਕੋਇਆ ਜਾਂਦਾ ਹੈ, ਜਿੱਥੇ ਉਹਨਾਂ ਕੰਜਕਾਂ ਨੂੰ ਕੋਹਣ ਵਾਲੇ ਸਮਾਜ ਦੇ ਵਿੱਚ ਜਿਹੜੇ ਨੇ ਉਹ ਅਨਆਂਸਰੇਬਲ ਨੇ। ਸੋ ਉਸ ਸੁਸਾਇਟੀ ਦੇ ਵਿੱਚ ਨੋ ਮੈਟਰ ਤੁਸੀਂ ਕੀ ਲਾਅ ਬਣਾਓ, ਕਿਹਨੇ ਇੰਪਲੀਮੈਂਟ ਕਰਨੇ,
ਜਿਹੜੇ ਵਿਚਾਰੀਆਂ ਰੇਪ ਜਾਂ ਦੂਜੇ ਦਾ ਸ਼ਿਕਾਰ ਹੋਈਆਂ ਥਾਣਿਆਂ 'ਚ ਰਿਪੋਰਟ ਕਰਨ ਜਾਂਦੇ ਸੀ, ਯੂਪੀ ਬਿਹਾਰ ਦਾ ਕੱਢ ਲਓ, ਵੀ ਕੀ ਉਹ ਫਰਦਰ ਉਸ ਚੋਂ ਹਿਊਮਿਲੇਟ ਹੁੰਦੀਆਂ। ਜਿੰਨੀਆਂ ਕਿ ਰਿਪੋਰਟ ਹੁੰਦੀਆਂ ਨੇ ਨਿਊਜ਼, ਉਹ ਤਾਂ ਸ਼ਾਇਦ 1/20th ਵੀ ਨਹੀਂ ਹੈ ਅਸਲੀ ਕ੍ਰਾਈਮ ਦਾ ਜਿਹੜਾ ਉੱਥੇ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਇਹ ਸਾਰੇ ਦਾ ਆਧਾਰ ਇਹਨਾਂ ਦੀ ਉਹੀ ਥਾਟ ਪ੍ਰੋਸੈਸ ਹੈ ਜਿਹੜੀ ਮੰਨੂ ਨੇ ਦਿੱਤੀ, ਔਰ ਅੱਜ ਵੀ ਜਿਹੜਾ ਇਹਨਾਂ ਦਾ ਮੰਨੂ ਜੀ ਮਹਾਰਾਜ ਹੈ, ਔਰ ਉਹੀ ਆਈਡੀਓਲੋਜੀ ਜਦੋਂ ਅੱਜ ਹਿੰਦੂਤਵਾ ਬੈਕ ਆਫਟਰ 1000 ਈਅਰਸ ਕਹਿੰਦੇ ਨੇ ਜੀ 1000 ਸਾਲ ਬਾਅਦ ਸਾਡੇ ਕੋਲ ਵਾਪਸ ਰਾਜ ਆ ਗਿਆ। ਸੋ ਉਹ ਮੰਨੂ ਹੀ ਵਾਪਸ ਆਇਆ, ਹੋਰ ਕੋਈ ਵਾਪਸ ਨਹੀਂ ਆਇਆ। ਸੋ ਉਸ ਸੁਸਾਇਟੀ ਚੋਂ ਜੇ ਅੱਜ ਦਿੱਲੀ ਨੂੰ ਰੇਪ ਕੈਪੀਟਲ ਆਫ ਦਾ ਵਰਲਡ ਦਾ ਟਾਈਟਲ ਮਿਲਿਆ ਤੇ ਇਸ ਦਾ ਜ਼ਿੰਮੇਵਾਰ ਮੰਨੂ ਹੈ, ਔਰ ਇਹਨਾਂ ਦੀ ਵਿਚਾਰਧਾਰਾ ਹੈ ਜਿਹੜੇ ਕਹਿੰਦੇ ਨੇ ਜੀ ਕਿ 1000 ਸਾਲ ਬਾਅਦ ਅਸੀਂ ਵਾਪਸ ਤਖਤ ਤੇ ਬੈਠੇ ਹਾਂ, ਔਰ ਆਉਣ ਵਾਲੇ ਵੀ ਸਮੇਂ 'ਚ ਵੀ ਇਹ ਜਿਹੜਾ ਮਾਈਂਡਸੈਟ ਹੈ ਕਿਉਂਕਿ ਹਿੰਦੂਤਵਾ ਨਾਲ ਜੁੜਿਆ ਹੈ, ਜਦੋਂ ਤੱਕ ਇਸ ਦਾ ਖਾਤਮਾ ਨਹੀਂ ਹੁੰਦਾ ਔਰਤ ਉਸ ਖਿੱਤੇ ਦੇ ਵਿੱਚ ਸੇਫ ਨਹੀਂ ਹੋ ਸਕਦੀ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।